ਸਭ ਤੋਂ ਪਹਿਲੀ ਗੱਲ ਹੈ ਕਿ ਅਗਰ ਇਹ ਹਕੀਕ ਸਿੰਘ ਦਾ ਪਿੰਡ ਸੀ ਤਾਂ ਇਹਨਾਂ ਨੇ ਹਕੀਕ ਸਿੰਘ ਹੀ ਰੱਖਿਆ, ਨਾਮ ਨਹੀਂ ਇਹਦਾ ਬਦਲਿਆ। ਇਦਾਂ ਹੀ ਨਵੀਂ ਬਿਲਕੁਲ ਹਕੀਕ ਸਿੰਘ ਦੇ ਨਾਂ ਤੋਂ ਹੀ ਹੈ। ਗੁਰੂ ਦਾ ਚੱਕ ਆ ਤੇ ਅੱਜ ਵੀ ਲੋਕੀ ਗੁਰੂ ਦੇ ਚੱਕ ਦੇ ਨਾਮ ਤੋਂ ਹੀ ਜਾਣਦੇ ਆ। ਸਾਡੇ ਸ਼ਨਾਖਤੀ ਕਰਦੇ ਚੱਕ ਗੁਰੂ ਦਾ ਲਿਖਿਆ, ਗੁਰੂ ਦਾ ਚੱਕ ਲਿਖਿਆ ਹੋਇਆ। ਤੇ ਸਾਡੇ ਜਿਹੜੇ ਲੋਕ ਆ ਨਾ ਸਾਡੇ ਪਿੰਡਾਂ ਥਾਵਾਂ ਦੇ ਅੱਜ ਵੀ ਜਿੱਥੋਂ ਉੱਠ ਕੇ ਆਏ ਆ, ਮਤਲਬ ਆ ਨਵੀਦ ਹੋਣੀ ਆ, ਇਹ ਗੁਰਦਾਸਪੁਰੀ ਆ, ਅਸੀਂ ਹੈਗੇ ਆ ਜਲੰਧਰੀਏ ਆ। ਤੇ ਮਤਲਬ ਅੱਜ ਵੀ ਉਹੀ ਪਹਿਚਾਨ ਸਾਡੀ ਹੁੰਦੀ ਆ ਕਿ ਮਾਖਮਪੁਰੀ ਹੈ ਕਿ ਗੁਰਦਾਸਪੁਰ। ਬਿਲਕੁਲ ਮਾਖਮਪੁਰ, ਗੁਰਦਾਸਪੁਰ ਤੋਂ ਮਸ਼ਹੂਰ ਆ। ਹਾਂ ਗੁਰਦਾਸਪੁਰ। ਲੇਕਿਨ ਗੱਲ ਇਹ ਕਿ ਜਿਵੇਂ ਮਸਲਾ ਗੋਦ ਲਾਲਾ, ਹਾਂਜੀ ਹਾਂ ਸਾਡੀ ਇੱਕ ਗੋਦ ਆ, ਅਸੀਂ ਲਾਲਾ ਹੈਗੇ ਆ। ਹਾਂ ਸਾਡੀ ਸੇਵੇਂ ਗੋਦ ਸੇਵੇਂ ਇੱਕ ਆ। ਬਲਾਲ ਤੂੰ ਵੀ ਮੁੰਨਣ ਮੂਨਨ ਵੀ ਹੁੰਦਾ ਨਹੀਂ ਭਾਜੀ। ਵਾਹਦ ਗੁੱਜਰ ਆ ਜਿਹਨੂੰ ਆਪਣੀ ਗੋਦ ਦਾ ਨਹੀਂ ਪਤਾ। ਨਹੀਂ ਗੋਦ ਦਾ ਤੇ ਪਤਾ, ਲੇਕਿਨ ਮੂਨਨ ਦਾ ਮੀਨ ਨਹੀਂ ਮੈਨੂੰ ਪਤਾ ਹੈਗਾ ਕਿ ਮੂਨਨ ਤੁਸੀਂ ਯਾਰ ਉਹਨੂੰ ਨਹੀਂ ਪਤਾ ਹੋਣਾ ਕੋਈ ਬੱਚਾ ਆ। ਲੇਕਿਨ ਪਤਾ ਕੀ ਚੀਜ਼ ਆ ਯਾਰ, ਮੈਨੂੰ ਇੱਕ ਗੱਲ ਯਾਦ ਆ ਗਈ ਨਵੀ ਸਾਹਿਬ, ਮੈਂ ਤੇ ਇੱਕ ਗੱਲ ਕਵਾਂਗਾ ਜਿੰਨੇ ਵੀ ਮੇਰੀ ਵੀਡੀਓ ਦੇਖਦੇ ਆ ਯਾਰ, ਆਪਣੇ ਨਾ ਬੱਚਿਆਂ ਨੂੰ ਆਪਣੀ ਗੋਦ, ਆਪਣਾ ਜਿੱਥੋਂ ਸਾਡੇ ਵੱਡੇ ਉੱਠ ਕੇ ਆਏ ਆ ਜ਼ਿਲ੍ਹਾ, ਹੁਣ ਦੇਖੋ ਅਸੀਂ ਤੇ ਕੋਈ ਇੰਡੀਆ ਤੋਂ ਨਹੀਂ ਨਾ ਦੇਖਿਆ ਹੈਗਾ ਰਹਿੰਦੇ ਸੀ, ਲੇਕਿਨ ਅੱਜ ਵੀ ਸਾਡੇ ਕੋਲ ਕੋਈ ਪੁੱਛ ਲਵੇ ਅਸੀਂ ਕਹਿੰਦੇ ਜੀ ਅਸੀਂ ਗੁਜਰਾਤੀ ਆ, ਅਸੀਂ ਜਲੰਧਰੀ ਆ, ਅਸੀਂ ਸਾਨੂੰ ਪਤਾ। ਫਲਾਣਾ ਕਹਿੰਦਾ ਜੀ ਅਸੀਂ ਬਠਿੰਡੇ ਦੇ ਆ, ਗੁਰਦਾਸਪੁਰ ਦੇ ਆ। ਮਤਲਬ ਅੱਜ ਵੀ ਪਹਿਚਾਨ ਸਾਡੀ ਪਿੰਡਾਂ ਥਾਵਾਂ 'ਚ ਆ ਕੇ ਪੁੱਛਣਾ ਯਾਰ ਉਹ ਉਮਰੇ ਫਰੂਕ ਨੂੰ ਮਿਲਣਾ ਕਿਹੜਾ, ਉਹ ਗੁਜਰਾਤੀ ਆ, ਠੀਕ ਆ ਉਹ ਜਲੰਧਰੀ ਆ। ਇਹਨਾਂ ਨੂੰ ਪੁੱਛਣਾ ਕੌਣ ਜੀ, ਨਵੀਦ ਨੂੰ ਮਿਲਣਾ ਜੀ, ਅੱਛਾ ਉਹ ਮਾਖਮਪੁਰੀ ਆ। ਇਹ ਨਾ ਬੱਚਿਆਂ ਨੂੰ ਇਹ ਚੀਜ਼ਾਂ ਭੁਲਾਓ ਨਾ, ਯਾਦ ਰਖਾਓ, ਕਿਉਂਕਿ ਕਿਤੇ ਵੀ ਨਾ ਪਹਿਲੇ ਤਾਂ ਕਹਿੰਦੇ ਹੁੰਦੇ ਸੀ ਇਹ ਰਿਸ਼ਤਾ ਵੀ ਕਰਨਾ ਨਾ ਤੇ ਪੁੱਛਣਾ ਆ ਵੀ ਕਿਹੜੇ ਹੁੰਦੇ ਤੁਸੀਂ। ਉਹ ਫਰੂਕ ਸਾਹਿਬ ਗੱਲ ਹੈ ਕਿ ਹੁਣ ਲੋਕ ਨਹੀਂ ਦੱਸਦੇ ਪਏ, ਲੇਕਿਨ ਪਹਿਲੇ ਸਿਆਣੇ ਬੰਦੇ ਦੱਸਦੇ ਹੁੰਦੇ ਸੀ। ਅਕਸਰ ਦਾਦਾ ਹੋਣਾ ਨਾ, ਉਹ ਦਾਦੇ ਕੋਲ ਬੈਠੀਆਂ ਸਾਰੀਆਂ ਗੱਲਾਂ ਦੱਸ ਦੇਣੀਆਂ। ਬਿਲਕੁਲ ਇਦਾਂ ਹੀ ਸੀ। ਤੇ ਉਹ ਹੁਣ ਸਿਆਣੇ ਬੰਦੇ ਵਿਚਾਰੇ ਉਹ ਤਾਂ ਬਹਿਣਾ ਕਿ ਨਿਆਣੇ ਬਹਿੰਦੇ ਨਹੀਂ ਮੋਬਾਈਲਾਂ 'ਚ ਬੜੇ, ਹਰ ਬੰਦਾ ਤੇ ਮੋਬਾਈਲ ਉਹਦੇ ਕੋਲ ਕਿਹੜਾ ਜਾਵੇ। ਸੱਚੀ ਗੱਲ, ਸਿਆਣੇ ਬੰਦੇ ਲਾਗੇ ਤੇ ਕੋਈ ਜਾ ਕੇ ਰਾਜੀ ਨਹੀਂ ਹੈਗਾ। ਨਹੀਂ ਰਾਜੀ। ਤੇ ਪਹਿਲੇ ਅਸੀਂ ਨਿੱਕੇ ਹੁੰਦੇ ਸੀਗੇ ਬਲਾਲ ਸਾਹਿਬ, ਮੈਂ ਨਵੀਦ ਭਾਈ, ਇਹਨਾਂ ਦਾ ਵੱਡਾ ਭਾਈ ਆ ਜਵੇਦ ਭਾਈ ਜੀ, ਐਡਾ ਵੱਡਾ ਨਹੀਂ ਹੈਗਾ, ਬੁੱਢਾ ਨਹੀਂ ਹੋ ਗਿਆ, ਮਤਲਬ ਸਾਲ ਦਾ ਸਾਡਾ ਨਾ ਕਲਾਸ ਫੈਲੋ ਸੀ ਉਹ ਵੀ, ਤੇ ਇਹ ਸਾਡੇ ਤੋਂ ਇੱਕ ਕਲਾਸ ਪਿੱਛੇ ਸੀ। ਅਸੀਂ ਨਾ ਕੀ ਕਰਨਾ, ਬਜ਼ੁਰਗਾਂ ਦੇ ਕੋਲ ਜਾ ਕੇ ਬੈਠਣਾ, ਚਾਚੇ ਸ਼ਾਕਰ ਸ਼ਾਨੀ ਦੇ ਅੱਲਾਹ ਤਾਲਾ ਜਨਤਾਂ ਉਹਨਾਂ ਦੇ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਉਹਨਾਂ ਦੇ ਥੜੇ ਤੇ ਜਾ ਕੇ ਬੈਠਣਾ। ਟੀਵੀ ਲੱਗਾ ਹੁੰਦਾ ਚਾਚੇ ਦੇ, ਬੜਾ ਪੁਰਾਣਾ ਉੱਥੇ ਬਾਬਾ ਐਵੇਂ ਸ਼ਾਨਾ ਸਿਆਲ ਉਹਨਾਂ ਦੇ ਦਾਦਾ ਜੀ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਹਾਂਜੀ, ਉਹਨਾਂ ਦੇ ਕੋਲ ਜਾ ਕੇ ਬੈਠ ਜਾਣਾ ਤੇ ਉਹਨਾਂ ਦੀਆਂ ਗੱਲਾਂ ਸੁਣਨੇ ਦਾ ਵੀ ਆਪਣਾ ਸਵਾਦ ਹੁੰਦਾ ਸੀ। ਬਿਲਕੁਲ ਜੀ। ਤੁਹਾਡੇ ਦਾਦਾ ਜੀ ਉਹ ਕਿੱਡੀਆਂ ਭਾ ਅਸੀਂ ਕਹਿੰਦੇ ਹੁੰਦੇ, ਸਾਡੀ ਇੱਕ ਨਾ ਜ਼ਬਾਨ ਸੀ ਭਾਈ ਜੀ, ਭਾ ਦੇ ਕੋਲ ਬੈਠ ਜਾਣਾ, ਭਾ ਐਡੀਆਂ ਸੋਹਣੀਆਂ ਗੱਲਾਂ ਸੁਣਾਣੀਆਂ ਭਾਈ ਜੀ, ਉਹੀ ਗੱਲਾਂ ਲੈ ਕੇ ਅਸੀਂ ਤੁਰੇ ਫਿਰਦੇ ਜਿਹੜੀਆਂ ਤੁਸੀਂ ਲਾਈਕ ਕਰਦੇ ਹੋ। ਸਿਆਣੇ ਬੰਦੇ ਨਾਲ ਗੱਲਾਂ ਹੁੰਦੀਆਂ ਤੇ ਹੁਣ ਤਾਂ ਅੱਜ ਕੱਲ ਨੂੰ ਪਤਾ ਹੀ ਆ ਫਰੂਕ ਸਾਹਿਬ ਕਿਹੜਾ ਹਿਸਾਬ ਯਾਰ। ਇਹ ਨਾ ਇੱਕ ਬਹੁਤ ਵੱਡੀ ਗੱਲ ਆ, ਦੇਖੋ ਲੋਕ ਜਿਹੜੇ ਆ ਨਾ ਇਹ ਕਲਚਰ ਨੂੰ ਭੁੱਲ ਚੁੱਕੇ ਆ ਬਿਲਕੁਲ ਹੀ ਨਾ। ਇਹ ਬੜੀ ਗੱਲ ਆ ਕਿ ਭਾਜੀ ਤੁਸੀਂ ਪ੍ਰਮੋਟ ਕਰਦੇ ਪਏ ਹੋ ਲੋਕਾਂ ਨੂੰ, ਜਿਹੜੇ ਲੋਕ ਸ਼ਹਿਰ ਜਾ ਚੁੱਕੇ ਆ ਜਾਂ ਕਿਤੇ ਵੀ ਆ, ਉਹ ਦੇਖੋ ਨਾ ਤੁਹਾਡੀ ਵੀਡੀਓ ਦੇਖ ਕੇ ਇੱਕ ਦਫਾ ਸਾਰਾ ਪਿਛਲਾ ਮੰਜ਼ਰ ਉਹਨਾਂ ਦੇ ਜ਼ਿਹਨ ਦੇ ਵਿੱਚ ਆ ਜਾਂਦਾ। ਮੈਂ ਕਹਿੰਦਾ ਕਿ ਇਸ ਚੀਜ਼ ਨੂੰ ਤੁਸੀਂ ਜਿੰਨਾ ਕਰ ਸਕਦੇ ਹੋ ਪ੍ਰਮੋਟ ਕਰੋ ਜੀ, ਇਨਸ਼ਾਅੱਲਾ ਜੀ।